ਚੱਲਾਂਗੇ ਸੈਣੀ ਬਾਰ ਕਿਉਂਕਿ ਤੁਹਾਡੀ ਸੈਣੀ ਬਾਰ ਦੇ ਵੀਡੀਓਜ਼ ਜਿਹੜੀਆਂ ਨੇ ਹਾਂਜੀ ਉਹ ਹਾਂਜੀ ਬਹੁਤ ਸਾਰੇ ਲੋਕਾਂ ਨੇ ਦੇਖਿਆ, ਮੇਰੇ ਨਾਲ ਫਿਰ ਕੰਟੈਕਟ ਵੀ ਕੀਤਾ। ਹਾਂਜੀ ਕਈ ਲੋਕ ਆਣਾ ਵੀ ਚਾਹ ਰਹੇ ਨੇ ਦੇਖ ਕੇ ਤੇ ਸਾਰਾ ਕੁਝ ਕਿ ਅਸੀਂ ਵੀ ਆਣਾ ਚਾਹ ਰਹੇ ਹਾਂ। ਹਾਂਜੀ ਉਹਦੇ ਅੰਦਰ ਤੁਸੀਂ ਦੱਸੋ ਕਿ ਇੱਕ ਤਾਂ ਤੁਸੀਂ ਸਕੂਲ ਦੇ ਅੰਦਰ ਸੋ ਹਾਂਜੀ ਤੇ ਹੁਣ ਅਸੀਂ ਸਕੂਲ ਦੇ ਅੰਦਰ ਨਹੀਂ ਆ, ਹਾਂਜੀ ਉੱਥੇ ਤੁਸੀਂ ਕੁਝ ਜਿਹੜਾ ਕੁਝ ਕਹਿਆ ਸੀ ਉਹਨਾਂ ਬੱਚਿਆਂ ਨੂੰ, ਕੁਝ ਉਹਨਾਂ ਟੀਚਰਸ ਨੂੰ, ਹਾਂਜੀ ਔਰ ਅਗਰ ਅਸੀਂ ਕਹੀਏ ਕਿ ਉਹਨਾਂ ਟੀਚਰਸ ਦਾ ਇਹ ਸੱਚਕ ਸੈਣੀ ਬਾਰ ਦੇ ਜਿਹੜੇ ਲੋਕ ਹਨ ਉਹ ਕਿੰਜ ਦੇ ਨੇ, ਔਰ ਸਕੂਲ ਦੇ ਬਾਰੇ ਓਵਰਆਲ ਤੁਸੀਂ ਲੋਕਾਂ ਨੂੰ ਕੀ ਦੱਸਣਾ ਚਾਹੋਗੇ ਜਿਹੜੇ ਸੈਣੀ ਬਾਰ ਤੋਂ ਉੱਠ ਕੇ ਗਏ ਨੇ ਲੋਕ? ਦੇਖੋ ਜਿਹੜਾ ਇੱਥੇ ਦਾ ਹੁਣ ਦਾ ਜਿਹੜਾ ਉੱਥੇ ਸਟਾਫ ਆ ਜਾਂ ਆਲੇ ਦੁਆਲੇ ਦੇ ਲੋਕ ਆ, ਉਹਨਾਂ ਨੇ ਉਹ ਜਿਹੜੀ ਸਾਡੇ ਬਜ਼ੁਰਗਾਂ ਨੇ ਚੀਜ਼ ਬਣਾਈ ਸੀ ਉਹ ਬੜੀ ਪ੍ਰੀਜ਼ਰਵ ਕਰਕੇ ਰੱਖੀ, ਬੜੀ ਸਿਕਿਉਰ ਕਰਕੇ ਉਹਨੇ ਉਹੋ ਹੀ ਮਾਡਲ ਉਹੀ ਚੀਜ਼ ਨੂੰ ਰੰਗ ਕੀਤਾ, ਉਹਦੀ ਰਿਪੇਅਰ ਕੀਤੀ ਆ। ਆਲੇ ਦੁਆਲੇ ਦੇ ਲੋਕਾਂ ਨੇ ਵੀ ਪੈਸੇ ਪਾ ਕੇ ਰਿਪੇਅਰ ਕੀਤੀ ਆ ਤੇ ਸਾਨੂੰ ਇਹ ਬਹੁਤ ਚੰਗਾ ਲੱਗਾ ਕਿ ਉਹ ਚੀਜ਼ ਮਾਡਲ ਜਿਹੜਾ ਨਾ ਰੂਬਰੂ ਉਹਨਾਂ ਨੇ ਕੋਈ ਚੇਂਜ ਨਹੀਂ ਕੀਤੀ ਉਹਦੇ ਵਿੱਚ। ਅੱਛਾ ਅੱਛਾ, ਹਾਂ ਤੇ ਪੂਰਾ ਸਗੋਂ ਉਹਨੂੰ ਰੰਗ ਰੋਗਨ ਕਰਕੇ ਵਧੀਆ ਬਣਾ ਕੇ ਉਹਨਾਂ ਨੇ ਰੱਖਿਆ। ਸਹੀ ਹੈ। ਅੱਛਾ, ਉਹਦੇ 'ਚ ਤੁਸੀਂ ਇੱਕ ਜਿਹੜਾ ਐਲਾਨ ਕੀਤਾ ਸੀ ਕਿ ਤੁਸੀਂ ਉਹਦੇ ਅੰਦਰ ਇੱਕ ਮੈਚ ਕਰਾਉਣਾ ਚਾਹੁੰਦੇ ਹੋ ਹਾਂ ਇਸ ਸਕੂਲ ਦਾ, ਔਰ ਕੋ ਤੁਸੀਂ ਉੱਥੇ ਜਾ ਕੇ ਸਕੂਲ ਬਣਾਇਆ ਸੀ, ਉਹ ਤੁਹਾਡੇ ਜ਼ਿਹਨ ਦੇ ਵਿੱਚ ਆਈਡੀਆ ਕਿਵੇਂ ਆਇਆ ਸੀ? ਹਾਂ ਉਹ ਦੇਖੋ ਅਸੀਂ ਪਹਿਲਾਂ ਜਿਹੜੇ ਸਾਡੇ ਪ੍ਰਧਾਨ ਸੀ ਸਰਦਾਰ ਰਜਵਿੰਦਰ ਸਿੰਘ ਜੀ ਸੈਣੀਵਾਲ ਸਕੂਲ ਦੇ, ਪਹਿਲਾਂ ਉਹ ਚਲੋ ਸੁਰਗਵਾਸ ਹੋ ਗਏ, ਉਹਨਾਂ ਦਾ ਤਾਂ ਮੇਰੀ ਇਹ ਡਿਸਕਸ਼ਨ ਹੋਈ ਸੀ ਕਿ ਆਪਾਂ ਕੋਈ ਮੈਚ ਕਰਾਈਏ ਜਾਂ ਕਿ ਸਾਡੇ ਦੋਨੋਂ ਸਕੂਲ ਦੇ ਜਿਹੜੇ ਬੱਚੇ ਆ ਨਾ ਉਹ ਕਲੋਜ਼ ਹੋਣ, ਲੋਕ ਵੀ ਕਲੋਜ਼ ਹੋਣ। ਔਰ ਉਹੀ ਗੱਲ ਮੇਰੇ ਮਨ ਦੇ ਵਿੱਚ ਸੀਗੀ। ਉਹ ਤਾਂ ਸੁਰਗਵਾਸ ਹੋ ਗਏ ਸਰਦਾਰ ਰਜਵਿੰਦਰ ਸਿੰਘ ਜੀ, ਉਹਨਾਂ ਦਾ ਲੜਕਾ ਹੁਣ ਪ੍ਰਧਾਨ ਆ। ਹੁਣ ਮੈਂ ਉਹਨਾਂ ਨਾਲ ਸਲਾਹ ਕਰੂੰਗਾ ਕਿ ਮੈਂ ਉਹਦੇ ਅਨਾਉਂਸਮੈਂਟ ਕਰਕੇ ਆਇਆ ਔਰ ਪੈਸੇ ਅਸੀਂ ਲਾਵਾਂਗੇ, ਕੋਈ ਚੱਕਰ ਨਹੀਂ। ਬੱਚਿਆਂ ਦੇ ਆਉਣ ਜਾਣ ਦਾ ਖਰਚਾ ਸਾਰਾ ਉਹ ਅਸੀਂ ਦੇਵਾਂਗੇ। ਅੱਛਾ, ਇਹ ਜਿਹੜੇ ਸੈਣੀ ਬਾਰ ਤੋਂ ਉੱਠ ਕੇ ਲੋਕ ਗਏ ਸੀ ਜਿਨ੍ਹਾਂ ਨੇ ਇੱਥੋਂ ਮਾਈਗ੍ਰੇਸ਼ਨ ਕੀਤੀ ਸੀ, ਇਹ ਕਿੰਨੇ ਕੁ ਪਿੰਡਾਂ ਦੇ ਲੋਕ ਸਨ? ਇਹ ਦੇਖੋ ਬਹੁਤ ਜ਼ਿਆਦਾ ਲੋਕ ਸੀ, ਜਿੱਦਾਂ 5 ਚੱਕ, 4 ਚੱਕ, 6 ਚੱਕ, 8 ਚੱਕ, 7 ਚੱਕ ਤੇ ਕੋਲੇ ਦਾ ਚੱਕ ਵੀ 8 ਚੱਕ ਨੂੰ ਕਹਿੰਦੇ, 79 ਚੱਕ ਤੇ ਇੱਥੇ ਇੱਕ ਜੱਟਾਂ ਦੀ ਕਾਵਾਂ ਵਾਲੀ ਵੀ ਸੀ ਤੇ 79 ਚੱਕ, ਸਾਡਾ ਇੱਕ ਬਿਰਕਾਂ ਦਾ ਚੱਕ ਸੀ 14 ਚੱਕ। ਠੀਕ ਹੈ। ਉਹਨਾਂ ਨੇ ਬਹੁਤ ਸਾਨੂੰ ਸਪੋਰਟ ਕੀਤਾ ਸੀ, ਮੇਰੇ ਪਿਤਾ ਜੀ ਦੱਸਦੇ ਕਿ ਬਿਰਕਾਂ ਦਾ ਚੱਕ ਸੀ 14 ਚੱਕ, ਉਹਨਾਂ ਨੇ ਬਹੁਤ ਸਪੋਰਟ ਕੀਤੀ ਸੀ ਵੀ ਅਸੀਂ ਤੁਹਾਡੇ ਨਾਲ ਹਾਂ, ਸਾਡੇ ਬੱਚੇ ਵੀ ਪੜ੍ਹ ਜਾਣ। ਔਰ ਬਿਰਕ ਵੀ ਇੱਥੇ ਪੜ੍ਹ ਕੇ ਗਏ ਔਰ ਵੱਡੀਆਂ ਵੱਡੀਆਂ ਪੋਸਟਾਂ ਤੇ ਲੱਗੇ। ਇੱਥੇ ਦੇ ਸੈਣੀਵਾਲ ਸਕੂਲ ਦੇ ਪੜ੍ਹਿਓ ਜਿਹੜੇ ਸਟੂਡੈਂਟ ਸੀਗੇ ਉਹ ਪੰਜਾਬ ਦੇ ਵਿੱਚ ਜਾ ਕੇ ਕੋਈ ਤਹਿਸੀਲਦਾਰ ਲੱਗਾ, ਕੋਈ ਡਾਇਰੈਕਟਰ ਲੱਗਾ, ਕੋਈ ਜੱਜ ਲੱਗਾ, ਇਸ ਤਰ੍ਹਾਂ ਬਹੁਤ ਵਧੀਆ ਵਧੀਆ ਪੋਸਟਾਂ ਤੇ ਲੱਗੇ ਔਰ ਉਹਨਾਂ ਦੇ ਵਿੱਚ ਵੀ ਉਤਸ਼ਾਹ ਹੈ ਹਾਲੇ ਤੱਕ। ਇਹ ਫਿਰ ਇੱਥੋਂ ਦੇ ਜਿਹੜੇ ਲੋਕ ਗਏ ਉਹਨਾਂ ਨੇ ਇੱਥੋਂ ਦੇ ਪਿੰਡ ਦੇ ਨਾਮ ਦੇ ਹੀ ਜਾਂ ਇੱਥੋਂ ਦੇ ਬਾਹਰ ਦੇ ਨਾਂ ਦੇ ਹੀ ਉੱਥੇ ਜਾ ਕੇ ਪਿੰਡ ਵਸਾਏ? ਹਾਂ, ਉੱਥੇ ਜਾ ਕੇ ਬੁੱਲੋਆਲ, ਕਿਹੜੇ ਏਰੀਆ ਦੇ ਵਿੱਚ, ਕਿਹੜੇ ਡਿਸਟ੍ਰਿਕਟ ਦੇ ਅੰਦਰ? ਹੁਸ਼ਿਆਰਪੁਰ ਡਿਸਟ੍ਰਿਕਟ, ਪਿੰਡ ਬੁੱਲੋਆਲ। ਉੱਥੇ ਜ਼ਮੀਨ ਜਿਹੜੀ ਸੀ ਉੱਥੋਂ ਲੈ ਕੇ ਉੱਥੇ ਇਹਨੀ ਸੈਣੀਵਾਲ ਦੀ ਚੱਕ ਨੰਬਰ 7 ਸੈਣੀਵਾਲ ਹਾਈ ਸਕੂਲ ਸ਼ੁਰੂ ਕੀਤਾ। ਉਹ ਬਹੁਤ ਆਲਾ ਬਿਲਡਿੰਗ ਬਣਾ, ਹੁਣ ਵੀ ਉੱਥੇ ਦੀ ਬਿਲਡਿੰਗ ਜਿਹੜੀ ਆ ਇੱਕ ਨੰਬਰ ਬਿਲਡਿੰਗ। ਔਰ ਇੱਥੇ ਦੇ ਜਿਹੜੇ ਸਾਡੇ ਜਿਨ੍ਹਾਂ ਨੇ ਇੱਥੇ ਸਟੋਨ ਰੱਖਿਆ ਸੀ ਉਹਨਾਂ ਦੀਆਂ ਫੋਟੋ ਵੀ ਲਾਈਆਂ ਸੀ ਹਾਲ ਦੇ ਵਿੱਚ। ਸਰਦਾਰ ਦਿਲਬਾਗ ਸਿੰਘ ਐਗਰੀਕਲਚਰ ਮਿਨਿਸਟਰ ਜਿਹੜੇ ਰਹੇ ਉਹ ਇੱਥੇ ਵਿਜ਼ਿਟ ਕੀਤਾ, ਉਹਨਾਂ ਨੇ ਬਹੁਤ ਪੈਸੇ ਦਿੱਤੇ ਸਕੂਲ ਨੂੰ, ਕਾਲਜ ਨੂੰ ਪੈਸੇ ਬਹੁਤ ਦਿੱਤੇ ਸਰਦਾਰ ਦਿਲਬਾਗ ਸਿੰਘ ਜੀ ਨੇ। ਸਹੀ ਹੈ, ਸਹੀ। ਉਹ ਵੀ ਸੈਣੀ ਸੀ ਤੇ ਸੋ ਲੋਕਾਂ ਦੇ ਵਿੱਚ ਇੰਨਾ ਉਤਸ਼ਾਹ ਸੀ ਕਿ ਆਪਾਂ ਉਹ ਜਿਹੜਾ ਬੂਟਾ ਉੱਥੇ ਲਾਇਆ ਸੈਣੀਵਾਲ ਉਹਨੂੰ ਪਾੜੀਏ, ਉਹ ਤਾਜ਼ਾ ਕੰਟੀਨਿਊਟੀ ਉੱਥੇ ਜਾ ਕੇ ਉਹਨਾਂ ਨੇ ਉਹ ਰੱਖੀ। ਹਾਂਜੀ, ਹੁਣ ਉੱਥੇ 4 ਸਾਡੀਆਂ ਬ੍ਰਾਂਚਾਂ ਆ, ਇੱਕ ਮਾਡਲ ਸਕੂਲ ਆ, ਇੱਕ ਦੀ ਚੱਕ ਨੰਬਰ 7 ਸੈਣੀਵਾਲ ਹਾਈ ਸਕੂਲ ਆ, ਇੱਕ ਦੀ ਚੱਕ ਨੰਬਰ 7 ਡਿਗਰੀ ਕਾਲਜ ਖੜਿਆਲਾ ਸੈਣੀ ਆ, ਮੁਖਲਿਆਣਾ ਸਕੂਲ ਆ ਸੈਣੀਵਾਲ। ਤੇ ਕੋਈ ਆਰਗੇਨਾਈਜੇਸ਼ਨ ਬਣੀ ਹੋਈ ਹੈ ਸੈਣੀ ਬਾਰ ਦੀ? ਹਾਂ, ਸਾਡੀ ਕਮੇਟੀ ਬਣੀ ਆ ਦੀ ਐਜੂਕੇਸ਼ਨਲ ਕਮੇਟੀ ਬੁੱਲਵਾ ਦੀ ਚੱਕ ਨੰਬਰ 7 ਸੈਣੀਵਾਲ ਐਜੂਕੇਸ਼ਨਲ ਕਮੇਟੀ ਬੁੱਲਵਾ, ਜਿਹਦਾ ਮੈਂ ਸੀਨੀਅਰ ਵਾਈਸ ਪ੍ਰਧਾਨ ਆ। ਸਰਦਾਰ ਗੁਰਪ੍ਰੀਤ ਸਿੰਘ ਜੀ ਉਹਦੇ ਪ੍ਰਧਾਨ ਆ, ਜਵਿੰਦਰ ਸਿੰਘ ਜੀ ਦੇ ਲਾਗੇ, ਤੇ ਸਰਦਾਰ ਸਰਜੀਤ ਸਿੰਘ ਜੀ ਉੱਥੇ ਦੇ ਮੈਨੇਜਰ ਆ, ਤੇ ਸਰਦਾਰ ਜਗਵੀਰ ਸਿੰਘ ਜੀ ਉੱਥੇ ਦੇ ਹੈਗੇ ਆ ਸੈਕਟਰੀ ਹੁਣ, ਤੇ ਸਰਦਾਰ ਰਣਧੀਰ ਸਿੰਘ ਜੀ ਉਹਦੇ ਐਜੂਕੇਸ਼ਨਿਸਟ। ਅਸੀਂ ਸਾਰੇ ਰਲ ਕੇ ਚਲਾ ਰਹੇ ਹਾਂ। ਔਰ ਬਹੁਤ ਅੱਛਾ ਜੀ। ਸਾਨੂੰ ਤੇ ਇਸ ਗੱਲ ਦੀ ਖੁਸ਼ੀ ਹੈ ਕਿ ਇਹਨਾਂ ਨੇ ਇਸ ਮਿੱਟੀ ਦੇ ਨਾਲ ਜਿਹੜਾ ਕਨੈਕਸ਼ਨ ਇੱਕ 47 ਦੇ ਵੇਲੇ ਟੁੱਟਿਆ ਸੀ ਉਹਨੂੰ ਕਿੰਝ ਜਾ ਕੇ ਅੱਗੇ ਜੋੜਿਆ ਕਿ ਇੱਥੋਂ ਦੇ ਨਾਵੇਂ ਜਿਹੜੇ ਸੈਣੀ ਬਾਰ ਦੇ ਉਹਨਾਂ ਨਾਵਾਂ ਦੇ ਅੱਗੇ ਜਾ ਕੇ ਸਕੂਲ ਬਣੇ, ਉਹਨਾਂ ਨਾਵਾਂ ਦੇ ਅੱਗੇ ਜਾ ਕੇ ਚੱਕ ਬਣੇ ਔਰ ਇੱਕ ਆਰਗੇਨਾਈਜੇਸ਼ਨ ਬਣੀ ਸੈਣੀ ਬਾਰ ਦੀ। ਉਸ ਨੇ ਫਿਰ ਬਹੁਤ ਜ਼ਿਆਦਾ ਕੰਮ ਕੀਤਾ। ਫਿਰ ਇਹ ਸਕੂਲ ਦੇ ਇਹਨਾਂ ਦਾ ਕਨੈਕਸ਼ਨ ਜਿਹੜਾ ਹੈ ਉਹ ਅੱਜ ਤੱਕ ਨਹੀਂ ਟੁੱਟਿਆ, ਉਹ ਕਨੈਕਸ਼ਨ ਵੀ ਇਹਨਾਂ ਦਾ ਉਹ ਕਾਇਮ ਹੈ। ਸੋ ਲੋਕਾਂ ਨੇ ਅਸੀਂ ਜਿਹੜਾ ਕਹਿੰਦੇ ਆ ਨਾ ਕਿ ਮਿੱਟੀ ਨਾਲ ਮੁਹੱਬਤ, ਉਹਦੀ ਇੱਕ ਬੜੀ ਵੱਡੀ ਜਿਹੜੀ ਮਿਸਾਲ ਹੈ
ਉਹ ਸਾਨੂੰ ਇਹਨਾਂ ਰਾਹੀਂ ਜਿਹੜੀ ਹੈ ਉਹ ਮਿਲਦੀ। ਹਾਂਜੀ, ਮੇਰਾ ਬ੍ਰਦਰ ਅੱਜ ਇੰਗਲੈਂਡ ਤੋਂ ਫੋਨ ਆਇਆ ਸੀ, ਉਹ ਕਹਿੰਦਾ ਮੈਂ ਵੀ ਵਿਜ਼ਿਟ ਕਰੂੰਗਾ ਸਰਦਾਰ ਦਿਲਬਾਗ ਸਿੰਘ, ਤੇ ਮੇਰਾ ਲੜਕਾ ਜਿਹੜਾ ਡਾਕਟਰ ਅਮਰਪ੍ਰੀਤ ਸਿੰਘ ਉਹ ਵੀ ਵਿਜ਼ਿਟ ਕਰੂਗਾ ਇੱਥੇ ਜ਼ਰੂਰ ਨੈਕਸਟ ਟਾਈਮ ਦੇ ਵਿੱਚ। ਬਿਲਕੁਲ ਜੀ। ਔਰ ਉਹਨਾਂ ਦੇ ਮਨ ਦੇ ਵਿੱਚ ਉਤਸ਼ਾਹ ਆਇਆ ਸੀ ਆਪਣੇ ਪਿੰਡ ਜਾਈਏ, ਆਪਣੇ ਸਕੂਲ ਜਾਈਏ, ਔਰ ਕੋਈ ਨਾ ਕੋਈ ਪ੍ਰੋਜੈਕਟ ਜ਼ਰੂਰ ਦੇਣਗੇ। ਬਿਲਕੁਲ, ਕੋਈ ਨਾ, ਮੈਂ ਜਿਸ ਤਰੀਕੇ ਤੁਹਾਨੂੰ ਕਹਿ ਰਹੀ ਸੀ ਕਿ ਅਸੀਂ ਉਸ ਦਾ ਪੰਜਾਬੀ ਪ੍ਰਚਾਰ ਵੀ ਉਸ ਦਾ ਹਿੱਸਾ ਬਣਦੇ ਹਾਂ। ਇੱਕ ਵੱਡਾ ਪ੍ਰੋਜੈਕਟ ਸਕੂਲ ਵਾਸਤੇ ਕੀਤਾ ਜਾਵੇ, ਬਜਾਏ ਕਿ ਟੁੱਟਵਾਂ ਕਿਤੇ ਤੁਸੀਂ ਕੋਈ ਛੋਟਾ ਜਿਹਾ ਕੰਮ ਕਰ ਲਿਆ, ਕਿਸੇ ਨੇ ਕਿਸੇ ਨੂੰ ਪੈਸੇ ਦੇ ਦਿੱਤੇ, ਉਸ ਨਾਲ ਨਹੀਂ ਹੈ। ਇੱਕ ਵੱਡਾ ਪ੍ਰੋਜੈਕਟ ਜਿੱਦੀ ਜਿਸ ਤਰੀਕੇ ਨਾਲ ਸਕੂਲ ਇੱਕ ਪ੍ਰੋਜੈਕਟ ਸੀ, ਉਹਦੀ ਇੰਪੋਰਟੈਂਸ ਅੱਜ ਵੀ ਹੈ। ਇਸ ਲਈ ਇਹ ਦੇਖਭਾਲ ਕੇ ਜਿਹੜੀ ਤੁਹਾਡੀ ਕਮੇਟੀ ਹੈ ਉਹ ਸਕੂਲ ਵਾਸਤੇ ਇੱਕ ਵੱਡੀ ਕੰਟਰੀਬਿਊਸ਼ਨ ਜਿਹੜੀ ਹੈ ਉਹ ਕਰ ਦੇਵੇ, ਜਿੰਦੇ 'ਚ ਕੁਝ ਲੋਕਾਂ ਦਾ ਭਲਾ ਨਾ ਹੋਵੇ। ਉਹਦੇ 'ਚ ਇਹ ਹੈ ਕਿ ਉਹ ਸਕੂਲ ਦਾ ਅੱਗੇ ਸਦੀਆਂ ਦਾ ਜਿਹੜਾ ਸਫ਼ਰ ਹੈ ਉਹ ਸੌਖਾ ਹੋ ਜਾਵੇ। ਅਸੀਂ ਜ਼ਰੂਰ ਪਲੈਨਿੰਗ ਬਣਾਵਾਂਗੇ। ਅਸੀਂ ਆ ਜਿਹੜਾ ਹਾਕੀ ਦਾ ਮੈਚ ਕਰਾਉਣ ਦਾ ਇਹ ਵੀ ਇੱਕ ਉਹਦਾ ਹਿੱਸਾ ਆ। ਜਦੋਂ ਅਸੀਂ ਇਕੱਠੇ ਹੋਵਾਂਗੇ, ਅਸੀਂ ਇੱਕ ਡਿਮਾਂਡ ਦੇਖਾਂਗੇ ਕੀ ਆ ਸਕੂਲ ਦੀ ਏਜ ਦੀ, ਉਹਦੇ ਲਈ ਜਿਹੜਾ ਇੱਕ ਪ੍ਰੋਜੈਕਟ ਵਧੀਆ ਬਣਾਵਾਂਗੇ ਜੋ ਸਾਨੂੰ ਹੈਡਮਾਸਟਰ ਸਾਹਿਬ ਕਹਿਣਗੇ, ਕਿਉਂਕਿ ਉਹਨਾਂ ਦੀ ਸਲਾਹ ਤੋਂ ਬਿਨਾਂ ਤਾਂ ਮੈਂ ਕਰ ਨਹੀਂ ਹਾਂਜੀ, ਸਕਦਾ। ਹੈਡਮਾਸਟਰ ਸਾਹਿਬ ਹੈ, ਹੈਡਮਾਸਟਰ ਸਾਹਿਬ ਤੋਂ ਉੱਪਰ ਜਿਹੜੇ ਐਜੂਕੇਸ਼ਨ ਦੇ ਬਾਕੀ ਅਫੀਸਰਸ ਹਨ ਉਹਨਾਂ ਤੋਂ ਅਪਰੂਵਲਸ ਈਚ ਐਂਡ ਐਵਰੀਥਿੰਗ ਉਹ ਸਾਰਾ ਲਿਆ ਜਾ ਸਕਦਾ ਹੈ ਕਿ ਕੋਈ ਚੰਗਾ ਕੰਮ ਹੈ ਔਰ ਚੰਗੇ ਕੰਮ ਨੂੰ ਸਿਰੇ ਚੜ੍ਹਨਾ ਚਾਹੀਦਾ ਹੈ।